ਮੈਨੂੰ ਤੁਸੀਂ ਕਿਹਾ ਸੀ ਕਿ ਇਦੋਂ ਦੂਜੇ ਦਿਨ ਆ ਕੇ ਲੈ ਲੈਣਾ ਪੈਸੇ ਤੇ ਉਹ ਮੇਰੇ ਕੋਲ ਟਾਈਮ ਨਹੀਂ ਸੀ ਲੱਗਾ। ਮੈਂ ਕਿਹਾ ਚਲੋ ਅੱਜ ਲੰਘਦੇ ਹਾਂ ਤੇ ਮੈਂ ਕਿਹਾ ਚਲੋ ਜਾਂਦੇ ਹਾਂ ਤੁਹਾਡੇ ਕੋਲ ਪੈਸੇ ਫੜ ਲੈਂਦੇ। ਪੈਸੇ ਵੀ ਦਿੱਤੇ ਹਨ ਤੁਹਾਨੂੰ, ਗੋਸ਼ਤ ਵੀ ਦਿੱਤਾ ਸੀ, ਉਹ ਤੁਹਾਨੂੰ ਰਾਜੀ ਕਰਕੇ ਭੇਜਿਆ ਸੀ। ਮੈਂ ਕਿਹਾ ਈਦ ਦੇ ਬੜੇ ਦਿਨ ਦਾ ਬੜੇ ਦਿਨ ਆਹ ਤੇ ਮੈਂ ਤੇ ਆਖਣੇ ਜਿੰਨੇ ਬਣਦੇ ਉੱਥੇ 3 ਹਿੱਸੇ ਬਣਦੇ ਹਨ। ਮੈਂ ਤੁਹਾਨੂੰ ਕਿਹਾ ਤੀਸਰਾ ਹਿੱਸਾ ਮਾੜਿਆਂ ਦਾ, ਤੁਸੀਂ ਕਿਹਾ ਅਸੀਂ ਸਭ ਤੋਂ ਮਾੜੇ ਆ। ਪਹਿਲਾਂ ਤੇ ਇਹ ਚੁੱਕ ਕੇ ਅੰਦਰ ਰੱਖੋ, ਉਹ ਰੱਖਿਆ। ਫਿਰ ਦੂਜਾ ਮੈਂ ਕਿਹਾ ਕਿ ਰਿਸ਼ਤੇਦਾਰਾਂ ਦਾ, ਉਹ ਤੁਸੀਂ ਕਿਹਾ ਰਿਸ਼ਤੇਦਾਰ ਵੀ ਸਾਡੇ ਬਹੁਤ ਨੇ, ਚੁੱਕ ਕੇ ਉਹ ਵੀ ਅੰਦਰ। ਹਿਸਾਬ ਬਰਾਬਰ ਹੋ ਗਿਆ। ਕੋਈ ਨਹੀਂ, ਨਾ ਦਿਓ। ਇਹ ਕੁਰਬਾਨੀ ਦੀ ਚੀਜ਼ ਹੁੰਦੀ ਹੈ, ਇੱਥੇ ਹੀ ਫਿਰਦੀ ਰਹਿੰਦੀ। ਆ ਰੂਹ ਇੱਥੇ ਹੀ ਕਿਤੇ ਫਿਰਨ ਡਈ ਹੋਣੀ, ਮੈਂ ਤੈਨੂੰ ਦੱਸ ਦਿਆਂ। ਚੌਰੀ ਅੱਜ ਪੈਸੇ ਦੇ ਦੇ ਤੇ ਫੇਰ ਇੱਕ ਤਾਂ ਬੱਕਰੇ ਕੀਤੇ ਲੋਕਾਂ ਦੇ ਕੁਰਬਾਨੀ, ਦੂਜਾ ਇਹਨਾਂ ਨੂੰ ਦੱਸੋ ਕਿਹੜਾ? ਸਲਾਮੁਅਲੈਕੁਮ ਜੋਈ ਸਾਹਿਬ। ਹਾਂ ਸਾਹਿਬ ਕੌਣ ਹੈ? ਲੰਘਦਾ ਬੰਦਰ। ਕੀ ਹਾਲ ਹੈ ਜੋਈ ਸਾਹਿਬ, ਠੀਕ ਹੋ? ਹਾਂਜੀ ਠੀਕ ਆ ਭਾਈ, ਤੁਸੀਂ ਸੁਣਾਓ? ਬੂਏ ਤੇ ਗੱਡੀ ਖਿਲਾਰੀ, ਮੈਂ ਕਿਹਾ ਪਤਾ ਨਹੀਂ ਕੌਣ ਪ੍ਰਾਹੁਣੇ ਆਏ ਨੇ, ਆਪਣੀ ਲਈ ਮਾਸ਼ਾਅੱਲਾ। ਨਹੀਂ ਕਿਸੇ ਨੇ ਖਿਲਾਰੀ ਹੋਣੀ ਹੈ, ਮੈਂ ਕਿੱਥੇ, ਮੇਰੇ ਕੋਲ ਮੋਟਰਸਾਈਕਲ ਇੱਕ ਟੁੱਟੀ ਜੀ। ਮੈਂ ਕਿਹਾ ਘਰੇ ਗੱਡੀ ਲੈ ਲਈ ਹੈ। ਨਹੀਂ ਮੇਰੇ ਕੋਲ ਭਾਈ ਮੋਟਰਸਾਈਕਲ ਜੀ। ਅੱਛਾ ਜੀ, ਚੰਗੀ ਮੋਟਰਸਾਈਕਲ ਵੀ ਚੰਗੀ ਹੈ। ਹਾਂ ਬਸ ਠੀਕ, ਗੁਜ਼ਾਰਾ ਪਿਆ ਹੁੰਦਾ ਭਾਈ। ਉਹ ਪੈਦਲ ਟੁਰਨ ਨਾਲੋਂ ਤਾਂ ਚੰਗਾ ਮੋਟਰਸਾਈਕਲ ਤੇ ਬੰਦਾ ਫਿਰਦਾ ਰਹੇ। ਹਾਂਜੀ ਹਾਂਜੀ, ਹੈ ਕਿ ਨਹੀਂ? ਅੱਲਾ ਦੀ ਬੜੀ ਰਹਿਮਤ ਹੈ। ਬਾਰ ਬੱਚੇ ਸ਼ੁਕਰ ਹੈ ਬਸ ਸਭ ਠੀਕ ਠਾਕ। ਓਏ ਆ ਮੌਰਾਂ ਖਿੱਚੀਆਂ ਗਈਆਂ ਜੇ ਗੋਸ਼ ਕਰ ਕਰਕੇ ਨਾ, ਯਕੀਨ ਕਰੋ। ਅੱਛਾ 3 ਦਿਨ ਤੋਂ ਮੁਸਲਸਲ ਗੋਸ਼ ਕਰਨ ਨੇ। ਈਦ ਟਰੂ ਮਰੂ ਵਾਲੇ ਦਿਨ ਤੇ ਸ਼ਾਮ ਨੂੰ ਥੱਕ ਗਿਆ। ਓਏ ਹੋਏ ਕੋਈ ਯਾਰ, ਸਾਲ ਬਾਅਦ ਜੇ 3 ਦਿਨ ਮੇਰਾ ਕੰਮ ਕਰਨਾ ਵੀ ਪੈ ਜਾਏ ਤੇ 3 ਦਿਨ ਤੋਂ ਇੰਨੀ ਕਮਾਈ ਕੀਤੀ ਕਿ ਸਾਲ ਪੂਰਾ ਉਹਦਾ ਵਿਹਲੇ ਬਹਿ ਕੇ ਖਾਣੀ ਏ। ਓਏ ਉਹ ਤੇ ਹੈ ਜੀ, ਉਹ ਤੇ ਹੈ। 3 ਦਿਨ ਚ ਇੰਨੀ ਕਮਾਈ ਨਹੀਂ ਹੋ ਜਾਂਦੀ ਕਿ ਸਾਲ ਪੂਰਾ ਵਿਹਲਾ ਬਹਿ ਖਾਓ। ਜਿੱਧਰ ਵੀ ਗਏ ਨਾ ਜੀ, ਇੱਕ ਵੱਛਾ ਕੀਤਾ ਜੇ। ਅੱਛਾ ਅੱਛਾ। ਤੇ 2 3 4 ਬੱਕਰੇ ਪਹਿਲੇ ਦਿਨ, ਇੱਕ ਵੱਛਾ 4 ਬੱਕਰੇ। ਅੱਛਾ ਅੱਛਾ। ਹਾਂ ਤੇ 2 ਕੁਲੇਲੇ ਹਨ। ਅੱਛਾ ਉਹ ਕੀਤੇ ਜੀ। ਨਹੀਂ 3 ਦਿਨਾਂ ਚ ਟੋਟਲ ਕਿੰਨੇ ਤੋਂ ਲੈ ਲੈ, ਕਿੰਨੇ ਵੱਛੇ ਕੀਤੇ ਨੇ 3 ਦਿਨਾਂ ਚ? 11 ਤੇ ਅਗਲੇ ਦਿਨ ਕੀਤੇ ਨੇ 13। 11 13 24 24 ਤੇ 7 ਆਖਰੀ ਦਿਨ। 24 ਤੇ 7 31। ਅੱਛਾ ਅੱਛਾ। 31 ਕੀਤੇ ਜੇ ਸਾਰੇ ਜੀ। ਉਹਦੇ ਚੋਂ ਹੀ ਸਾਹਿਬ ਹਰ ਬੰਦਾ ਫੋਨ ਕਰਨ ਡਿਆ ਸੀ, ਯਾਰ ਅਕਰਮ ਕਸਾਈ ਨੂੰ ਲੱਭੋ, ਗੋਸ਼ ਉਹਦੇ ਕੋਲ ਕਰਾਉਣਾ। ਨਾਮ ਵੈਸੇ ਤੁਹਾਡਾ ਬੜਾ ਚੱਲਦਾ ਜੇ। ਨਹੀਂ ਉਹ ਸ਼ੁਕਰ ਹੈ। ਮੇਰਾ ਖਿਆਲ ਹੈ ਉਹ ਕੀ ਅੱਜ ਕੱਲ੍ਹ ਚੱਲਿਆ ਮੋਬਾਈਲਾਂ ਦੇ ਇੰਟਰਨੈਟ ਕੇ ਕੀ ਉਹਨੂੰ ਆਂਦੇ ਨੇ। ਹਾਂਜੀ ਨੈਟ ਦੇ ਉੱਤੇ। ਨੈਟ ਤੇ ਤੁਹਾਡੀ ਤੇ ਮੈਂ ਬੁਕਿੰਗ ਜਿਹੜੀ ਹੈ ਨਾ, ਨੈਟ ਤੇ ਬਹੁਤ ਹੁੰਦੀ। ਕਸਾਈ ਇੱਕ ਬੜਾ ਨਾਂ ਹੈ ਤੁਹਾਡਾ। ਕਿੰਨਾ ਕੁ ਨੱਸ ਭੱਜ ਕਰੀਏ ਚੋਈ ਸਾਹਿਬ, ਤੁਹਾਡੇ ਸਾਹਮਣੇ ਤੁਹਾਡਾ ਬੱਕਰਾ ਕੀਤਾ, ਸੋਹਣੀ ਗੋਲ ਬੋਟੀ ਕੀਤੀ ਉਹਦੀ, ਹੈ ਕਿ ਨਹੀਂ? ਉਹਦੇ ਗੋਟੀ ਦੇ ਗੋਸ਼ਤ ਥੋੜਾ ਨਿਕਲਿਆ ਹੋਇਆ ਗੋਸ਼ਤ। ਹੁਣ ਮੇਰੇ ਵੀ ਪ੍ਰਾਹੁਣੇ ਆਉਣੇ, ਮੈਂ ਤੈਨੂੰ ਕੀ ਦੱਸਾਂ। 2 ਕਿਲੋ ਦੇ ਵਿੱਚੋਂ ਤੁਸੀਂ ਲੈ ਗਏ, ਉਹਦੇ ਵਿੱਚੋਂ ਪਿੱਛੇ ਕਿ ਰਹਿ ਗਏ? ਆਹੋ 20 25 ਪ੍ਰਾਹੁਣੇ ਆਏ ਸੀ, ਉਹਨਾਂ ਨੂੰ ਖਵਾਇਆ ਗੋਸ਼ਤ, ਤੁਹਾਡਾ ਮਜ਼ੇਦਾਰ ਗੋਸ਼ਤ। ਉਹ 2 ਕਿਲੋ 20 25 ਪ੍ਰਾਹੁਣੇ ਖਾ ਗਏ ਨੇ? ਨਹੀਂ ਵਿੱਚ ਗੋਸ਼ਤ ਹੋਰ ਵੀ ਸੀ ਨਾ। ਹੋਰ ਵੀ ਸੀ? ਗੋਸ਼ਤ ਅਜੇ ਵੀ ਭਰੀ ਪਈ ਫਰਿੱਜ। 31 ਮੈਂ ਦੱਸ ਦਿਓ, ਜਿਹੜੇ 29 ਕੇ 31 ਕੀਤੇ। ਹਾਂਜੀ ਹਾਂਜੀ। ਉਹ ਮੇਰਾ ਖਿਆਲ ਹੈ ਕਿ ਉਹ ਉਤਲਾ 21 ਬਚਿਆ ਹੋਣਾ ਜਿਹਦਾ ਕੁਰਬਾਨੀ ਦੀ, 30 ਤੇ ਤੁਹਾਡੇ ਹੋਣੇ ਨੇ। ਚੌਧਰੀ ਸਾਹਿਬ ਕਈ ਤੇ ਏਡੇ ਹੁੰਦੇ ਜੇ ਕੰਜੂਸ, ਉਹ ਕੋਲ ਹੀ ਬਹਿ ਰਹਿੰਦੇ ਨੇ। ਗੋਸ਼ ਕਰ ਦਿਓ ਬਸ ਜ਼ਰਾ ਵੀ ਇੱਧਰ ਉੱਧਰ, ਬੜਾ ਕਹੀਦਾ ਕਿ ਪਾਣੀ ਦਾ ਗਲਾਸ ਫੜੋ, ਉੱਥੇ ਬੈਠੇ ਮੁੰਡੇ ਨੂੰ ਆਵਾਜ਼ ਦੇ ਦੇਣਗੇ, ਲਿਆ ਅਕਰਮ ਨੂੰ ਪਾਣੀ ਪਿਆ। ਨਹੀਂ ਕੰਜੂਸੀ ਵਾਲੀ ਗੱਲ ਨਹੀਂ ਹੈ, ਇਹ ਸ਼ਰਈ ਮਸਲਾ ਵੀ ਹੈ ਕਿ ਜਿਹੜਾ ਕੁਰਬਾਨੀ ਦੇਵੇ ਨਾ ਬੰਦਾ, ਉਹ ਜਦੋਂ ਮੌਲਵੀ ਤਕਬੀਰ ਪਾਏ ਨਾ ਜਾਂ ਕਸਾਈ ਜਿਹੜਾ ਵੀ, ਉਹ ਜਿਹਦੇ ਨਾਂ ਦੀ ਕੁਰਬਾਨੀ ਹੋਏ ਨਾ, ਉਹਨੂੰ ਪਹਿਲਾਂ ਛੁਰੀ ਨੂੰ ਹੱਥ ਵੀ ਲਾਉਣਾ ਚਾਹੀਦਾ। ਉਹ ਲਵਾਈ ਦਾ, ਹੱਥ ਲਵਾ ਲਈਦਾ। ਉਸ ਤੋਂ ਬਾਅਦ ਗੋਸ਼ਤ ਵੀ ਜਿਹੜਾ ਨਾ ਕੋਲ ਬਹਿ ਕੇ ਕਰਾਉਣਾ ਚਾਹੀਦਾ, ਸੁਨਨਤ ਹੈ। ਓਏ ਆਹ ਸੁਨਨਤ ਹੈ, ਬੰਦਾ ਹੱਥ ਲਾ ਕੇ ਪਰਾਂ ਟੁਰ ਜਾਂਦਾ, ਜਦੋਂ ਗੋਸ਼ ਬਣ ਜੇ ਫੇਰ ਆ ਜਾਓਗੇ ਸੁਨਨਤ ਇੱਥੇ। ਨਹੀਂ ਸ਼ੌਕ ਹੁੰਦਾ ਨਾ ਭਾਈ, ਕੁਰਬਾਨੀ ਦਾ ਜਾਨਵਰ ਆਪਣੇ ਸਾਹਮਣੇ ਕਰੋ, ਆਪਣੇ ਸਾਹਮਣੇ ਗੋਸ਼ਤ ਕਰੋ, ਸ਼ੌਕ ਹੁੰਦਾ ਨਾ। ਆਹ ਤੇ ਧਿਆਨ ਵੀ ਥੋੜਾ ਬਹੁਤਾ ਇੱਧਰ ਉੱਧਰ ਕਰਨਾ ਚਾਹੀਦਾ ਨਾ, ਕਸਾਈਆਂ ਨੇ ਕਿੱਥੋਂ ਖਾਣਾ ਹੁੰਦਾ, ਹੈ ਕਿ ਨਹੀਂ? ਵੇਖੋ ਜੀ ਖੱਲ ਲਾ ਕੇ, ਇੱਕ ਖੱਲ ਨੂੰ ਟੱਕ ਨਹੀਂ ਲੱਗਣ ਦਿੱਤਾ ਤੁਹਾਡੀ ਨੂੰ। ਅਰੇ ਉਹ ਤੇ ਠੀਕ ਹੈ, ਉਹ ਤੇ ਕਾਰੀਗਰ ਬੰਦੇ ਹੋ ਤੁਸੀਂ, ਮਾਸ਼ਾਅੱਲਾ ਤੁਹਾਡਾ ਨਾਂ। ਨਹੀਂ ਉਹ ਤੇ ਨਾਂ ਨਹੀਂ ਨਾ ਬਣਦੇ, ਐਵੇਂ ਤਾਂ ਨਹੀਂ ਅਕਰਮ ਕਸਾਈ ਰੌਲਾ ਪਿਆ ਹੁੰਦੇ ਫਿਰਦਾ। ਅੱਛਾ ਚੋਈ ਸਾਹਿਬ ਹੁਣ ਆਈਏ, ਉਹ ਮੈਨੂੰ ਤੁਸੀਂ ਕਿਹਾ ਸੀ ਕਿ ਇਦੋਂ ਦੂਜੇ ਦਿਨ ਆ ਕੇ ਲੈ ਲੈਣਾ ਪੈਸੇ, ਤੇ ਉਹ ਮੇਰੇ ਕੋਲ ਟਾਈਮ ਨਹੀਂ ਸੀ ਲੱਗਾ। ਮੈਂ ਕਿਹਾ ਚਲੋ ਅੱਜ ਲੰਘਦੇ ਹਾਂ ਤੇ ਮੈਂ ਕਿਹਾ ਚਲੋ ਜਾਂਦੇ ਹਾਂ ਤੁਹਾਡੇ ਕੋਲ ਪੈਸੇ ਫੜ ਲੈਂਦੇ। ਮੇਰਾ ਖਿਆਲ ਮੈਂ ਤੁਹਾਨੂੰ ਪੈਸੇ ਦੇ ਦਿੱਤੇ ਹਨ। 20,000 ਦੀ ਗੱਲ ਹੋਈ ਸੀ ਚੋਈ ਸਾਹਿਬ।
2000 ਰੁਪਇਆ ਦਿੱਤਾ ਤੇ 2 ਕਿਲੋ ਗੋਸ਼ਤ ਦਿੱਤਾ ਸੀ ਤੁਸੀਂ, ਇਹ ਮੈਨੂੰ ਯਾਦ ਹੈ ਸਾਰਾ। ਪੈਸੇ ਵੀ ਦਿੱਤੇ ਹਨ ਤੁਹਾਨੂੰ, ਗੋਸ਼ਤ ਵੀ ਦਿੱਤਾ ਸੀ, ਉਹ ਤੁਹਾਨੂੰ ਰਾਜੀ ਕਰਕੇ ਭੇਜਿਆ ਸੀ। ਮੈਂ ਕਿਹਾ ਈਦ ਦੇ ਬੜੇ ਦਿਨ ਦਾ ਬੜੇ ਦਿਨ। ਉਹ ਤਾਂ ਠੀਕ ਹੈ ਚੋਈ ਸਾਹਿਬ, 2 ਬੱਕਰੇ ਕੀਤੇ ਹਨ, 20,000 ਦੀ ਗੱਲ ਹੋਈ ਸੀ, 2000 ਰੁਪਇਆ ਤੁਸੀਂ ਦਿੱਤਾ ਸੀ। ਜਦੋਂ ਤੁਹਾਡਾ ਸਾਲਾ ਕੋਲ ਖਲੋਤਾ ਸੀ ਤੁਸੀਂ ਮੈਨੂੰ ਬੜੇ ਆਰਾਮ ਨਾਲ ਕਹੀ ਯਾਰ ਇਦੋਂ ਦੂਜੇ ਦਿਨ ਆ ਜਾਣਾ, ਮੈਂ ਤੁਹਾਨੂੰ ਪੈਸੇ ਦੇ ਦਾਂ। ਨਹੀਂ ਉਹ ਮੈਨੂੰ ਯਾਦ ਨਹੀਂ, ਮੈਂ ਉਂਝ ਕਿਹਾ ਹੋਏਗਾ ਇਦੋਂ ਦੂਜੇ ਦਾ ਆ ਕੇ ਮਿਲ ਮੁਲ ਜਾਇਆ ਜੇ। ਤੇ ਇਹ ਜਿਹੜੇ ਤੁਸੀਂ 2 ਬੱਕਰੇ ਮੇਰੇ ਕੀਤੇ ਹਨ, ਹਾਂਜੀ, ਇਹ ਕਿੰਨੇ ਚਿਰ ਤੂੰ ਅੰਦਾਜ਼ਨ ਗੋਸ਼ਤ ਬਣਾ ਲਿਆ ਸੀ 2 ਬੱਕਰਿਆਂ ਦਾ? ਉਹ ਲੱਗੇ ਹਨ 2 ਕੁ ਘੰਟੇ ਲੱਗੇ, ਹੁਣ 2-2.5 ਘੰਟੇ ਲੱਗੇ ਹੁਣ। 2-2.5 ਘੰਟੇ? ਹਾਂ, ਉਹ ਵੀ ਅੱਧਾ ਕੁ ਘੰਟਾ। ਪਤਾ ਜੇ ਨਾ ਬੱਚੇ ਰੋਣ ਲੱਗ ਪਏ ਹਨ ਜਦੋਂ ਫੜਨ ਲੱਗੇ ਬੱਕਰੇ। ਜਿਹੜਾ ਮਜ਼ਦੂਰ ਸਵੇਰ ਤੋਂ ਲੱਗ ਕੇ ਸ਼ਾਮ ਤੱਕ, ਹਾਂਜੀ, ਮਿਸਤਰੀਆਂ ਮਗਰ ਦਿਹਾੜੀ ਲਾਉਂਦਾ ਹੈ, ਜੀ ਜੀ, ਇੱਟਾਂ, ਬਜਰੀ, ਰੇਤ, ਸੀਮਟ, 8 ਘੰਟੇ ਉਹਦੀ ਯੱਬ ਨਿਕਲ ਜਾਂਦੀ ਏ। ਤੁਹਾਨੂੰ ਕਿੰਨੀ ਦਿਹਾੜੀ ਦਿੰਦੇ ਹੋ? 1500 ਰੁਪਇਆ। 1500? ਤੇ ਤੁਹਾਨੂੰ 2 ਘੰਟਿਆਂ ਦੇ ਵਿੱਚ ਮੈਂ 2000 ਰੁਪਇਆ ਦੇ ਦਿੱਤਾ ਹੈ। ਚੌਧਰੀ ਸਾਹਿਬ, ਮਜ਼ਦੂਰ ਮਿਸਤਰੀ ਹੋਰ ਹੁੰਦੇ ਨੇ, ਉਹਨਾਂ ਦੀ ਦਿਹਾੜੀ ਹੋਰ ਹੁੰਦੀ ਏ। ਇੱਥੇ ਮੈਂ ਕੋਈ 4 ਦਾ ਮਸਾਲਾ ਰਲਾ ਕੇ ਨਹੀਂ ਸੀ ਬੱਕਰੇ ਨੂੰ ਲਾਣ ਡਿਆ। ਬੱਕਰਾ ਜਿਹੜਾ ਛੁਰੀ ਨਾਲ ਕੀਤਾ, ਮੈਂ ਕੋਈ ਕਾਂਡੀ ਨਹੀਂ ਸੀ ਫੜੀ ਜਾਂ ਕੋਈ ਗਰਮਾਲਾ ਨਹੀਂ ਫੜਿਆ ਕਿ ਤੁਸੀਂ ਬੱਕਰਾ ਪਲਸਤਰ ਮੇਰੇ ਕੋਲ ਕਰਾਉਣ ਡਏ ਹੋ। ਕੋਈ ਗੱਲ ਕਰੋ ਕਰਨ ਵਾਲੀ। ਉਦੋਂ ਤੁਹਾਡੇ ਨਾਲ ਗੱਲ ਹੋਈ ਮੇਰੀ, 10-10 ਹਜ਼ਾਰ ਰੁਪਇਆ ਫੀ ਬੱਕਰਾ ਚੱਲਦਾ ਸੀ ਪਿਆ। ਮੈਂ ਤੇ ਉਂਝ ਕਿਹਾ ਤੁਹਾਨੂੰ ਰਾਜੀ ਕਰਾਂਗੇ, ਤੇ ਉਦੋਂ ਤੁਸੀਂ ਰਾਜੀ ਹੋ ਕੇ ਗਏ। ਨਹੀਂ, ਇਹ ਕਿਹੜਾ ਰਾਜੀ ਕੀਤਾ? ਪੁੱਛਿਆ, ਮੈਂ ਕਿਹਾ ਭਾਈ ਅਕਰਮ ਸਾਹਿਬ ਰਾਜੀ ਹੋ? ਗਲਤ ਹੈ ਚੋਈ ਸਾਹਿਬ, ਇਸ ਤਰ੍ਹਾਂ ਗਲਤ ਹੈ। ਤੁਸੀਂ ਕਿਹਾ ਮੈਨੂੰ ਕਿ ਭਾਈ ਅਕਰਮ ਸਾਹਿਬ ਮੇਰਾ ਸਾਲਾ ਕੋਲ ਖਲੋਤਾ ਹੈ ਤੇ ਠਹਿਰ ਕੇ ਪੈਸੇ ਤੁਹਾਨੂੰ 2 ਦਿਨ ਬਾਅਦ ਮਿਲ ਜਾਣਗੇ, 1 ਦਿਨ ਬਾਅਦ। ਨਹੀਂ, ਸਾਲੇ ਦੀ ਉਂਝ ਮੈਂ ਗੱਲ ਕੀਤੀ ਆ, ਪ੍ਰਾਹੁਣਾ ਆਇਆ ਏ ਤੇ ਜਿਹੜੀ ਪਰਸੋਂ ਵਾਲੀ ਗੱਲ ਕਰ ਦੋ। ਮੈਂ ਕਿਹਾ ਚਲੋ ਇੱਧਰ ਗੱਪਸ਼ੱਪ ਨਹੀਂ ਲੱਗੀ, ਕੁਰਬਾਨੀ ਦੇ ਧਿਆਨ ਲੱਗਿਆ ਤੇ ਮੈਂ ਆਏਗਾ ਭਾ ਅਕਰਮ, ਕਸਾਈ ਸਾਲ ਬਾਅਦ ਇਹਨੇ ਮੱਥੇ ਲੱਗਣਾ ਹੁੰਦਾ ਤੇ ਚਲੋ ਬਵਾਂਗੇ, ਗੱਪਸ਼ੱਪ ਲਾਵਾਂਗੇ, ਆਪਣੇ ਦੁੱਖ ਸੁੱਖ ਫੋਲਾਂਗੇ। ਉਹਨੇ ਦੁੱਖ ਸੁੱਖ ਬਾਅਦ ਚ ਫੋਲ ਲਾਂਗੇ, ਤੁਸੀਂ ਪਹਿਲਾਂ ਪੈਸੇ ਦਿਓ ਨਾ। ਕਦੀ ਮੈਨੂੰ ਕਹਿਣ ਲੱਗ ਪੈਂਦੇ ਮਜ਼ਦੂਰ ਦੀ ਇੰਨੀ ਦਿਹਾੜੀ ਚੱਲਦੀ ਹੈ, ਤੁਹਾਨੂੰ 2 ਘੰਟੇ 'ਚ ਇੰਨੇ ਦੇ ਦਿੱਤੇ। ਯਾਰ ਤੁਸੀਂ ਕਿਹੜੀ ਗੱਲ ਕਰਨ ਡਏ ਹੋ? ਬੱਕਰੇ ਦਾ ਹੋਰ ਹਿਸਾਬ ਹੁੰਦਾ, ਮਜ਼ਦੂਰ ਦਾ ਹੋਰ ਹਿਸਾਬ ਹੁੰਦਾ। ਨਹੀਂ, ਉਹਨਾਂ ਜ਼ੋਰ ਤੇ ਨਹੀਂ ਲੱਗਦਾ ਕਿੰਨਾ ਜਿੰਨਾ ਮਜ਼ਦੂਰ ਦਾ ਲੱਗਦਾ, ਬੱਕਰੇ ਦੇ ਉਹਨਾਂ ਦਾ ਨਹੀਂ ਲੱਗਦਾ। ਮੈਂ ਕੋਈ 4ਥੀ ਮੰਜ਼ਿਲ ਦੇ ਉੱਤੇ ਬੱਕਰੇ ਜਪਾਨ ਨਹੀਂ ਹਾਂ ਡਿਆ ਕਿ ਮੈਂ ਥੱਲੇੋਂ ਚੜਾਉਣ ਡਿਆ ਹਾਂ ਬੱਕਰੇ। ਮੇਰਾ ਕੰਮ ਹੋਰ ਹੈ, ਉਹਨਾਂ ਦਾ ਹੋਰ ਹੈ। ਨਹੀਂ, ਤੈਨੂੰ ਇਹ 2000 ਤੋਂ 2 ਬੱਕਰੇ ਨਹੀਂ ਵਾਰਾ ਖਾਂਦੇ? ਨਹੀਂ ਭਾਈ, ਮੈਨੂੰ ਨਹੀਂ ਵਾਰਾ ਖਾਂਦੇ। ਐਤਕੀ ਜੋ ਨਹੀਂ ਹੋ ਗਿਆ ਤੇ ਅਗਲੀ ਵਾਰੀ ਇਹ ਫਿਰ ਹੈਪੀ ਇੰਤਜ਼ਾਮ ਕੋਈ ਹੋਰ ਕਰ ਲਾਂਗੇ, ਹੋਰ ਕੋਈ ਬੰਦੋਬਸਤ ਕਰ ਲਾਂਗੇ। ਉਹ ਭਾਜੀ ਜਾ ਕੇ ਪੁੱਛੋ, ਉਹ ਵੱਛੇ ਕੀਤੇ ਨੇ ਜਿਹੜੇ, ਜਾ ਕੇ ਪੁੱਛੋ ਕਿਸੇ ਨੂੰ। ਕਿਹਦੇ? ਇਹਨਾਂ ਦੇ ਕੀਤੇ ਨੇ, ਮੈਂ ਸਾਹਮਣੇ ਉਹ ਯੂਨਸ ਹਰਾਂ ਦੇ ਤੇਲੀਆਂ ਦੇ, ਉਹਨਾਂ ਦੇ ਕੀਤੇ ਨੇ। ਜਾ ਕੇ ਵੱਛੇ ਵੇਖੋ, ਉਹਨਾਂ ਦੇ ਵੱਛੇ ਵੇਖਣੇ। ਤੁਹਾਨੂੰ ਮੈਂ ਵੀਡੀਓ ਵਿਖਾਵਾਂਗਾ, ਚੰਗੇ ਊਠ ਜਿਹੜੇ ਵੱਛੇ ਹਨ। ਲੱਖ ਰੁਪਈਆ ਵੱਛੇ ਦਾ ਦਿੱਤਾ ਉਹਨਾਂ ਨੇ ਮੈਨੂੰ। ਭਾਈ ਤਗੜੇ ਲੋਕ ਨੇ, ਤਗੜੇ ਲੋਕਾਂ ਦੀਆਂ ਕਿਹੜੀਆਂ ਗੱਲਾਂ ਨੇ। ਸਾਡੇ ਲੇਲੇ ਵੀ ਤਾਂ ਨਿੱਕੇ ਨਿੱਕੇ ਲੇਲੇ ਹਨ ਸਾਡੇ। ਨਿੱਕੇ ਲੈ ਲਿਆ ਤੇ ਮੈਂ ਕਿਹਾ ਸੀ ਨਿੱਕੇ ਲਵੋ, ਤੁਸੀਂ ਵੱਡੇ ਲੈ ਲੈਂਦੇ। ਮੇਰਾ ਤਾਂ ਰੇਟ ਇਹੋ ਹੀ ਚੱਲਣ ਡਿਆ। ਉਦੋਂ ਮੈਂ 18,000 ਰੁਪਈਆ 1 ਬੱਕਰੇ ਦਾ ਕਿਹਾ ਸੀ, ਤੁਸੀਂ ਮੈਨੂੰ ਕਿਹਾ ਕਿ ਮਹੱਲੇਦਾਰੀ ਹੈ, ਇੰਜੇ ਇਸ ਤਰ੍ਹਾਂ ਕਰ ਲਓ। ਹੁਣ ਤੁਸੀਂ 2000 ਰੁਪਈਆ ਦੇ ਕੇ 2 ਬੱਕਰਿਆਂ ਦਾ ਮੈਨੂੰ ਟਰਕਾਣ ਡਏ ਹੋ। ਅਕਰਮ ਗੁਸਾਈ, ਤੈਨੂੰ ਨਾਲ ਨਹੀਂ ਕਰਨਾ। ਇੱਕ ਵਕਤ ਉਹ ਵੀ ਹੁੰਦਾ ਸੀ ਜਦੋਂ ਮਹੱਲੇ ਦੇ ਬੰਦੇ ਰਲ ਕੇ ਨਾ ਤੇ ਲੇਲਾ ਲਾ ਲੈਂਦੇ ਹੁੰਦੇ ਸਨ, ਤੇ ਅਗਲੀ ਵਾਰੀ ਭਾਈ ਬੱਚਾ ਕਰਾਂਗੇ ਤੇ ਤੈਨੂੰ ਰਾਜੀ ਕਰਾਂਗੇ। ਤੂੰ ਜਦੋਂ ਮਹੱਲੇ ਦੇ ਰਲ ਕੇ ਲਾਂਦੇ ਹਨ ਨਾ, ਹਾਂਜੀ, ਉਹ ਗੋਸ਼ ਵੀ ਲੈ ਜਾਂਦੇ ਹਨ ਤੀਸਰਾ ਹਿੱਸਾ। ਇਹਦੇ ਤੋਂ ਤੇ ਤੁਹਾਡੀ ਜਾਨ ਨਿਕਲਦੀ, ਤਾਂ ਹੀ ਤੇ ਕਸਾਈ ਪਿੱਛੇ ਨੱਸਦੇ ਹੋ। ਹੁਣ ਮਹੱਲੇਦਾਰ ਕਿੱਥੇ ਚਲੇ ਗਏ? ਇੱਥੇ ਹੀ ਨੇ, ਮਹੱਲੇ 'ਚ ਹੀ ਆਏ ਨੇ, ਮਹੱਲੇ 'ਚ ਹੀ ਰਹਿੰਦੇ ਸਾਰੇ। ਹੁਣ ਨਹੀਂ ਕਰਦੇ ਤੁਸੀਂ। ਉਹ ਯਾਰ ਮੈਂ ਤਾਂ ਨੈਟ ਤੇ ਵੇਖਿਆ ਅਕਰਮ ਗੁਸਾਈ ਬੱਲੇ ਬੱਲੇ ਅਕਰਮ ਗੁਸਾਈ, ਤੇ ਮੈਂ ਕਿਹਾ ਚਲੋ ਭਰਾ ਹੈ ਸਾਡਾ, ਕੋਈ ਤੇ ਦੀਨ ਲਿਹਾਜ਼ ਕਰੇਗਾ ਨਾ। ਤੇ ਮੈਂ ਦੀਨ ਲਿਹਾਜ਼ ਭਰਾ ਕੀਤੀ ਕਰਕੇ ਯਾਰ ਤੈਨੂੰ ਆਖਿਆ 8,000 10,000 ਛੱਡ ਦਿੱਤਾ ਤੁਹਾਨੂੰ, ਹੋਰ ਕਿੰਨਾ ਕੁ ਦੀਦ ਲਿਹਾਜ਼ ਕਰਾਂ ਮੈਂ ਤੁਹਾਡਾ? ਉਦੋਂ ਮੈਂ ਤੁਹਾਨੂੰ ਪੁੱਛਿਆ, ਮੈਂ ਬੱਕਰਾ ਹਲਾਲ ਕਰਕੇ ਮੈਂ ਕਿਹਾ ਇਹਦੇ ਕਿੰਨੇ ਹਿੱਸੇ ਕਰਨੇ? ਤੁਸੀਂ ਕਿਹਾ ਜਿੰਨੇ ਬਣਦੇ ਉਨੇ ਕਰ ਲਓ। ਆਹ ਤੇ ਮੈਂ ਤੇ ਯਾਰ ਜਿੰਨੇ ਬਣਦੇ ਉਹ ਤੇ 3 ਹਿੱਸੇ ਬਣਦੇ ਹਨ। ਮੈਂ ਤੁਹਾਨੂੰ ਕਿਹਾ ਇਹ ਤੀਸਰਾ ਹਿੱਸਾ ਮਾੜਿਆਂ ਦਾ, ਤੁਸੀਂ ਕਿਹਾ ਅਸੀਂ ਸਭ ਤੋਂ ਮਾੜੇ ਆ, ਪਹਿਲਾਂ ਤੇ ਇਹ ਚੁੱਕ ਕੇ ਅੰਦਰ ਰੱਖੋ, ਉਹ ਰੱਖਿਆ। ਫਿਰ ਦੂਜਾ ਮੈਂ ਕਿਹਾ ਕਿ ਰਿਸ਼ਤੇਦਾਰਾਂ ਦਾ, ਉਹ ਤੁਸੀਂ ਕਿਹਾ ਰਿਸ਼ਤੇਦਾਰ ਵੀ ਸਾਡੇ ਬਹੁਤ ਨੇ, ਚੁੱਕ ਕੇ ਉਹ ਵੀ ਅੰਦਰ। ਤੇ ਮੈਂ ਬਾਅਦ ਚ ਮੈਂ ਕਿਹਾ ਆਖਰੀ ਢੇਰੀ ਘਰ ਦੀ ਹੁੰਦੀ, ਤੁਸੀਂ ਕਿਹਾ ਇਹ ਤੇ ਆਪਣੀ ਘਰ ਦੀ ਹੈ, ਤੇ ਸਾਰਾ ਗੋਸ਼ਤ ਤੁਸੀਂ ਅੰਦਰ ਰੱਖ ਲਿਆ। ਜਦੋਂ ਮੈਂ ਕੁਰਬਾਨੀ ਫੇਰੀ ਹੈ, ਛੁਰੀ ਫੇਰੀ ਹੈ ਇੱਥੇ, ਆਹੋ ਤੁਸੀਂ ਸਭ ਤੋਂ ਪਹਿਲਾਂ ਕੁੰਡੀ ਲਾਈ ਕਿ ਬਾਹਰੋਂ ਨਾ ਕੋਈ ਆ ਜਾਏ। ਉਹਨੇ ਮੈਂ ਤੇ ਉਹਨੇ ਜਾਨਵਰ ਉਹਦੇ ਖਰਾਬ ਰੂ ਕਰ ਇਹ ਮੈਂ ਸਭ ਨਹੀਂ ਸਮਝਣਾ। ਤੁਹਾਡਾ ਧਿਆਨ ਬਾਹਰ ਨੂੰ ਸੀ। ਜਦੋਂ ਕੋਈ ਬੂਹਾ ਖੜਕਦਾ ਸੀ ਤੇ ਤੁਸੀਂ ਕਹਿੰਦੇ ਬੱਚੇ ਨੂੰ ਕਹਿੰਦੇ ਬਾਹਰੋਂ ਵੇਖ, ਝੀਤ ਚੋਂ ਵੇਖ ਕੌਣ ਹੈ ਬਾਹਰ। ਕੁੰਡੀ ਤੇ ਮੈਂ ਇਸ ਵਾਸਤੇ ਮਰਵਾਈ ਸੀ, ਬੱਚੇ ਬੁੱਚੇ ਇਕੱਠੇ ਹੋ ਜਾਂਦੇ ਨੇ, ਉਹ ਡਿਸਟਰਬ ਕਰਦੇ ਨੇ। ਤੁਹਾਡਾ ਧਿਆਨ ਬੱਚਿਆਂ ਨੂੰ ਹੋ ਕੇ ਤੁਸੀਂ ਇੰਝ ਕਰਦੇ ਹੋ, ਉਂਗਲ ਸ਼ੁੰਗਲ ਤੇ ਛੁਰੀ ਛਾਰੀ ਨਾ ਲੱਗ ਜਾਏ। ਉਹ ਤੇ ਸਦਕਾ ਮੈਂ ਕਿਹਾ ਸੀ ਧਿਆਨ ਨਾਲ ਬੱਚੇ ਨਾ ਆਣ ਕੇ,
ਬੱਚੇ ਵੀ ਸ਼ੋਰ ਕਰਦੇ ਨੇ ਕੋਲ। ਨਹੀਂ ਬੜਾ ਧਿਆਨ ਰੱਖਦੇ ਹੋ ਤੁਸੀਂ ਸਾਡਾ ਹਨਾ। ਹਾਂਜੀ ਤੇ ਜਿਹੜੀਆਂ ਫਰਿੱਜਾਂ ਭਰੀਆਂ ਜੇ ਫਰਿੱਜਾਂ ਮੈਂ ਤੇ ਨਹੀਂ ਪਤਾ, ਮੈਨੂੰ ਘਰ ਦੇ ਲੱਗਦੇ ਰੱਖ ਦਿੱਤਾ ਹੋਇਆ ਫਰਿੱਜ 'ਚ। ਇਹ ਸਾਰੀਆਂ ਫਰਿੱਜਾਂ ਉਹਨਾਂ ਨੇ ਭਰੀਆਂ ਨੇ? ਨਹੀਂ 3 ਫਰਿੱਜਾਂ ਨੇ, ਇੱਕ ਫਰੀਜ਼ਰ ਏ, ਇੱਕ ਫਰਿੱਜ ਅੰਦਰ ਪਈ ਹੈ ਤੇ ਘਰ ਹੈ, 3 ਫਰਿੱਜਾਂ ਨੇ ਸਾਰੇ। ਆਪਣੇ ਘਰ ਤੁਸੀਂ ਕੋਈ ਵੜਨ ਨਹੀਂ ਦਿੱਤਾ, ਕਿਸੇ ਦਾ ਬੱਕਰਾ ਹਾਲੀ ਜਰਾ ਕੋ ਬੈ ਦੀ ਆਵਾਜ਼ ਆਉਂਦੀ ਤੁਸੀਂ ਉਹਨਾਂ ਨਾਲ ਫਟਾਫਟ ਪਹੁੰਚ ਜਾਂਦੇ ਹੋ ਕਿ ਖਰੇ ਛੁਰੀ ਫੇਰਨ ਲੱਗੇ ਨੇ। ਉੱਥੋਂ ਤੁਸੀਂ ਲੈ ਆਉਂਦੇ ਛਾਪਰ ਭਰ ਕੇ ਪਰਨਿਆਂ 'ਚ ਬੰਨ ਕੇ ਲਿਆ ਗਿਆ ਇੰਜ ਸੁੱਟ ਕੇ ਲੈ ਆਉਂਦੇ। ਸਵਾਬ ਹੁੰਦਾ ਕੁਰਬਾਨੀ ਦਾ, ਕੋਈ ਖਾਇਆ ਨਾ ਸਵਾਬ ਹੁੰਦਾ। ਕਿਸੇ ਨੂੰ ਵੀ ਦੇਣ ਲੱਗੇ ਸਵਾਬ ਹੁੰਦਾ, ਕਿਸੇ ਨੂੰ ਲਿਆਉਣ ਲੱਗੇ ਨਹੀਂ ਸਵਾਬ ਹੁੰਦਾ। ਕੁਰਬਾਨੀ ਦਾ ਗੋਸ਼ਤ ਜਿੰਨਾ ਮੂੰਹ ਵਿੱਚ ਪਵੇ ਨਾ ਉਨਾ ਹੀ ਚੰਗਾ ਹੁੰਦਾ। ਹਾਂ ਆਪਣਾ ਵੀ ਜਿਹੜਾ ਕੀਤਾ ਹੁੰਦਾ ਨਾ ਉਹ ਵੀ ਜਿੰਨਿਆਂ ਮੂੰਹਾਂ 'ਚ ਪਵੇ ਉਹ ਵੀ ਚੰਗਾ ਹੁੰਦਾ। ਇਹ ਨਹੀਂ ਹੁੰਦਾ ਕਿ ਲੋਕਾਂ ਦਾ ਹੀ ਆਪਣੇ ਮੂੰਹਾਂ 'ਚ ਪਾਓ ਤੇ ਫੇਰ ਹੀ ਸਵਾਬ ਹੁੰਦਾ। ਉਹ ਮੈਂ ਨਾ ਅਗਲੇ ਨੂੰ ਸਵਾਬ ਹੋਵੇ ਨਾ। ਆ ਨਹੀਂ ਅਗਲਿਆਂ ਨੂੰ ਕਰੀ ਜਾਓ, ਪਿਛਲੇ ਭਾਵੇਂ ਉਂਝ ਭੁੱਖੇ ਮਰ। ਮੇਰੇ 18 ਦਿਓ ਯਾਰ, ਮੈਂ ਜਾਣਾ। ਇਹ ਕੰਮ ਕਰੋ ਨਾ, 10 ਛੱਡੋ ਨਾ ਵਿੱਚੋਂ, ਬਾਕੀ ਨਾ ਰਹਿ ਗਿਆ। ਉਹ ਫਿਰ ਦਿਓਗੇ? 8 ਰਹਿ ਗਿਆ। 8? ਹਾਂ 8 ਦੇ ਵਿੱਚੋਂ ਨਾ 5000 ਰੁਪਇਆ ਹੋਰ ਕੱਟ ਲਓ। 3 ਰਹਿ ਗਏ ਪਿੱਛੇ। 3? ਹਾਂ ਅੱਛਾ ਇਹ 6ਵਾਂ ਮਹੀਨਾ ਹੈ? ਹਾਂਜੀ 7ਵੇਂ ਮਹੀਨੇ ਦੀ ਪਹਿਲੀ ਨੂੰ ਉਧਾਰ, ਹੂੰ ਤੇ ਉਧਾਰ 8ਵੇਂ ਦੀ ਪਹਿਲੀ ਨੂੰ, ਹੂੰ ਤੇ ਉਧਾਰ 9ਵੇਂ ਦੀ ਪਹਿਲੀ ਨੂੰ। ਅੱਛਾ 3000 ਰੁਪਇਆ ਤੁਹਾਨੂੰ ਮਿਲ ਜਾਏਗਾ ਤੇ ਹਿਸਾਬ ਬਰਾਬਰ ਹੋ ਗਿਆ। ਕੋਈ ਨਹੀਂ ਨਾ ਦਿਓ। ਇਹ ਕੁਰਬਾਨੀ ਦੀ ਚੀਜ਼ ਹੁੰਦੀ ਹੈ, ਇੱਥੇ ਹੀ ਫਿਰਦੀ ਰਹਿੰਦੀ। ਆ ਰੂਹ ਇੱਥੇ ਹੀ ਕਿਤੇ ਫਿਰਨ ਡਈ ਹੋਣੀ, ਮੈਂ ਤੈਨੂੰ ਦੱਸ ਦਿਆਂ। ਇੱਕ ਗੱਲ ਯਾਦ ਰੱਖਣਾ ਹੈ, ਉੱਤੇ ਜਾਣੀ ਨਹੀਂ ਜਿੰਨੀ ਦੇਰ ਤੱਕ ਤੁਸੀਂ ਕਸਾਈ ਦੇ ਪੈਸੇ ਨਾ ਦਿੱਤੇ। ਉਹ ਤਾਂ ਪਾਜ ਜਿੰਨੀ ਤੁਹਾਡੀ ਮਜ਼ਦੂਰੀ ਬਣਦੀ ਹੈ ਤੁਹਾਨੂੰ ਪਹਿਲਾਂ ਦਿੱਤੀ ਸੀ, ਤੁਸੀਂ ਉਧਾਰ ਕਰਦੇ ਐ ਸਹੀ ਹੋ। ਕਸਾਈ ਦੀ ਬਦਵਾ ਸਿੱਧੀ ਜਾਂਦੀ ਆ ਅਰਸ਼ਾਂ ਤੱਕ। ਇੱਥੇ ਹੁਣ ਮਹੀਨੇ ਬਾਅਦ ਪੈਸੇ ਲੈਣ ਆਓ। ਮੈਂ ਪੱਖਾ ਦਿੱਤਾ ਕਿਸ਼ਤਾਂ ਦੇ। ਬਾਬਾ ਜੀ ਬਾਬਾ ਜੀ ਕੀ? ਬਾਬਾ ਜੀ ਕੀ? ਬਾਬਾ ਜੀ ਹੋ ਤੈਨੂੰ ਕਾਕਾ ਕਾ? ਓਏ ਪੈਸੇ ਦੇ, ਮੇਰੇ ਤੋਂ ਵੱਡੇ ਹੋ ਤੁਸੀਂ ਤੇ ਮੈਨੂੰ ਹੀ ਬਾਬਾ ਜੀ ਕਹੀ ਜਾਣ ਡੇ। ਇਸ ਤਰ੍ਹਾਂ ਵਾਲਾ ਲਫ਼ਜ਼ ਯਾਰ ਤੈਨੂੰ ਹੋਏ ਕਰਕੇ ਬੁਲਾਇਆ? ਨਹੀਂ ਤੁਸੀਂ ਓਏ ਕਰ ਲਓ, ਮੇਰੇ ਪੈਸੇ ਮੈਨੂੰ ਦਿਓ। ਬਾਬਾ ਜੀ ਕਰਕੇ ਤੈਨੂੰ ਬੁਲਾਉਂਦਾ ਪਿਆ, ਤੈਨੂੰ ਤਾਂ ਚਾਹੀਦਾ ਜਿਵੇਂ ਬਾਬਾ ਜੀ ਆ ਗਿਆ। अस्सलाम वालेकुम जी। ਵਾਸਲਾਮ। ਅੱਜ ਪੈਸੇ ਦੇਣੇ ਨੇ ਤੇ ਅੱਜ ਤੈਨੂੰ ਠੀਕ ਹੈ। ਬਾਬਾ ਯਾਦ ਆ ਕੀ ਗਿਆ। ਹਾਲ ਜੇ? ਵਾਲੇਕੁਮ ਸਲਾਮ। ਕਸਾਈ ਸਾਹਿਬ ਠੀਕ ਠਾਕ ਹੋ? ਠੀਕ ਹੈ ਯਾਰ। ਯਾਰ ਕੋਈ ਨਹੀਂ ਛੋਟੇ ਵੱਡੇ ਦੀ। ਕੀ ਗੱਲ ਖੈਰ ਹੀ ਕੀ ਹੋ ਗਿਆ? ਉਹ ਯਾਰ ਐਵੇਂ ਜਾਣ ਕੇ ਮੈਂ ਬੜੇ ਦੇ ਨਾਲ ਕੇ ਗਰਮ ਹੁੰਦਾ। ਹੋਇਆ ਕੀ ਹੈ ਮੈਨੂੰ ਦੱਸੋਗੇ ਤੇ ਫੇਰ ਹੀ ਉਹ ਨਾ ਤਾਂ ਮੈਂ ਲੈਣੇ ਪੁੱਛਾਂਗਾ। ਨਹੀਂ ਕਰਾਏ ਯਾਰ। ਤੇ ਹਾਂਜੀ ਪੈਸੇ ਦੇਸ਼ੇ ਰਹੇ ਮੈਨੂੰ ਪਤਾ ਹੈ ਤੁਸੀਂ। ਆਹੋ ਦੇ ਉਹਦੇ ਉਧਰ ਹੀ ਦੇ ਦਿੱਤੇ ਨੂੰ। 2000 ਰੁਪਇਆ ਦਿੱਤਾ, 18000 ਰੁਪਇਆ ਬਕਾਇਆ ਲਈ। ਉਹ ਚਲੋ ਹੁਣ ਲੋਕੀ ਬਾਹਰ ਸੁਣਦੇ ਨੇ ਪੇ ਕੀ ਲੋਕੀ ਤਮਾਸ਼ਾ ਸੁਣ ਲੈ, ਲਾਇਆ। ਅੱਲਾ ਸੁਣ ਲੇਗਾ। ਉਹ ਨਹੀਂ ਤੁਹਾਨੂੰ ਯਾਦ? ਉਹ ਭਾਈ ਮਸਲਾ ਕੀ ਹੈ ਦੱਸੋ, ਤੁਹਾਡਾ ਮਸਲਾ ਹੱਲ ਕਰ ਦਿੰਦੇ। ਉਹ ਬਜ਼ੁਰਗ ਨੇ, ਤੁਹਾਨੂੰ ਨਹੀਂ ਪਤਾ ਲੱਗਦਾ ਪਿਆ। ਤੁਹਾਡੀ ਮਿਹਰਬਾਨੀ ਦੱਸੋ ਕੀ ਜੇ? ਜਿਹਦੇ ਨਾਂ ਦੀ ਕੁਰਬਾਨੀ ਦਿੱਤੀ ਉਹ ਭਾਵੇਂ ਸੁਣ ਲੈ, ਉਹਦੀ ਖੈਰ ਹੈ। ਲੋਕਾਂ ਤੋਂ ਤੁਸੀਂ ਡਰਨ ਡਏ ਹੋ। ਭਾਜੀ ਤੁਹਾਡੇ ਚਿੱਟੇ ਵਾਲਾਂ ਦੀ ਨਾ ਹਿਆ ਕਰਨ ਦੇ ਵਡੇਰੇ ਆਦਮੀ ਹੋ ਤੁਸੀਂ ਦੱਸੋ ਕੀ ਤੁਹਾਡਾ ਵਡੇਰਾ ਮਸਲਾ? ਕੌਣ? ਤੁਸੀਂ ਹੋਰ ਕੌਣ ਹੋ? ਨਹੀਂ ਵਡੇਰੇ ਵਾਲੀ ਇਹਦੇ ਚ ਕਿਹੜੀ ਗੱਲ ਹੈ? ਉਹ ਬਾਬਾ ਜੀ ਕਹਿਣ ਡਿਆ, ਤੂੰ ਵਡੇਰਾ ਕਹਿਣ ਡਿਆ। ਮੇਰੇ ਪੈਸੇ ਮੈਨੂੰ ਦਿਓ, ਮੈਂ ਜਾਵਾਂ। ਕਿੰਨੇ ਪੈਸੇ ਨੇ ਬਕਾਇਆ ਦੇ ਦੇਣੇ? ਆਪਣਾ 18,000 ਅਕਾਊਂਟ ਨੰਬਰ ਦਿਓ। ਹਾਂ 18000 ਕਾ ਦਾ? ਬੱਕਰਿਆਂ ਦਾ ਹੋਰ ਕਾਦਾ? ਕਿੰਨੇ ਪੈਸੇ ਦਿੱਤੇ ਜੇ ਭਾਈ ਨਾਲ? ਵਾਲੀ ਭਾਈ ਹੋਰ ਉਹ ਮੇਰੇ ਦਿੱਤਾ 3 ਬਕਾਇਆ ਰਹਿੰਦਾ, ਉਹ ਮੈਨੂੰ ਕਿਹਾ ਉਹ ਤੂੰ ਨਹੀਂ, ਮਹੀਨੇ ਦੋ ਦਿੱਤਾ ਤੇ 18 ਬਕਾਇਆ। 10,000 ਰੁਪਇਆ ਫੀ ਬੱਕਰਾ ਮੁੱਕਾ। ਚਲੋ ਬਹਿਸ ਖਤਮ ਕਰੋ। ਬਾਹਰ ਲੋਕੀ ਸੁਣਦੇ ਨੇ ਪਏ, ਬੰਦੇ ਦੀ ਇੱਜ਼ਤ ਹੁੰਦੀ। ਇਹਨਾਂ ਨੂੰ ਤਾਂ ਨਹੀਂ ਖਿਆਲ ਹੈ, ਸਾਨੂੰ ਤੇ ਆਪਣੀ ਇੱਜ਼ਤ ਦਾ ਖਿਆਲ ਹੈ ਨਾ। ਇੰਨਾ ਖਿਆਲ ਹੁੰਦਾ। ਉਸ ਦਿਨ ਦੇ ਕੇ ਤੋੜਦੇ। ਉਸ ਦਿਨ ਤੇਰਾ ਮਾਮਾ ਆਇਆ, ਉਸ ਦਿਨ ਨਹੀਂ ਇਹ ਬੋਲੇ। ਤੁਸੀਂ ਕਿਉਂ ਗਲਤ ਕੰਮ ਕਰਦੇ? ਜਿਹੜੇ ਪੈਸੇ ਦੇਣ ਵਾਲੇ ਮੈਨੂੰ ਦੱਸੋ, ਮੈਂ ਪੈਸੇ ਦਿਆਂ ਉਹਦੇ। ਮਾਰੇ ਦੇ ਮੂੰਹ ਦਾ ਯਾਰ। ਘਰ ਘਰ ਜਾਣ ਵਾਲੇ ਬੰਦੇ ਤੁਹਾਨੂੰ ਨਾ ਭੰਨਣੇ ਕਿ ਯਾਰ ਚੋਰੀ ਤਾਲਬ ਨੇ ਪੈਸੇ ਦੇਣੇ ਹਨ, ਚੋਰੀ ਤਾਲਬ ਨੇ ਪੈਸੇ ਦੇਣੇ। ਸਾਈ ਦੇ ਮੂੰਹ ਤੇ ਮਾਰ ਪੈਸੇ। ਉਦੋਂ ਇਹਨਾਂ ਨੂੰ ਤਸਾਈ ਨਹੀਂ ਇਹੋ ਜਿਹੇ 1000 ਵੱਧ ਦੇਈਦਾ, ਅਗਲਾ ਜਾ ਕੇ ਲੋਕਾਂ ਦੇ ਘਰਾਂ 'ਚ ਦੱਸੇ ਸਾਡੀ ਬੱਲੇ ਬੱਲੇ ਪਤਾ ਨਹੀਂ ਤੁਸੀਂ ਕੀ ਕਰਦੇ ਹੋ। ਤੁਸੀਂ ਯਾਰ ਜਾਇਜ਼ ਕੈਸ਼ ਨੰਬਰ ਦੱਸੋ ਕੀ? ਜਾਇਜ਼ ਕੈਸ਼ ਨਹੀਂ ਮੇਰੇ ਕੋਲ ਹੈਗਾ। ਮੈਂ ਉੱਥੇ ਕਸਾਈਆਂ ਦਾ ਕੰਮ ਕਰਨਾ ਕਿ ਬੈਂਕ 'ਚ ਲੱਗਾ ਮੈਂ। ਸਾਡੇ ਕੋਲ ਕੈਸ਼ ਵੀ ਨਹੀਂ ਹੈ ਕਿਉਂਕਿ ਇੱਥੇ ਸਾਰੇ ਪੈਸੇ ਲੱਗ ਗਏ ਨੇ। ਚਲੋ ਫਿਰ ਬੱਕਰਾ ਅੱਧੇ 'ਚ ਹੀ ਫਸਿਆ ਰਹੇਗਾ। ਕਿਸੇ ਰਿਸ਼ਤੇਦਾਰ ਦਾ, ਭਰਾ ਦਾ, ਭਤੀਜੇ ਦਾ, ਕਿਸੇ ਦਾ ਪੁੱਤਰ ਦਾ ਨੰਬਰ ਦਾ ਲਵੋ, ਅਕਾਊਂਟ ਨੰਬਰ ਤੁਹਾਨੂੰ ਪੈਸੇ ਸੈਂਡ ਕਰ ਦਿੰਨੇ ਆ। ਨਹੀਂ ਤੇ ਬਹਿਸ ਨਾ ਕਰੋ, ਇੱਥੇ ਮਹੱਲੇਦਾਰੀ ਇਹ ਲੋਕੀ ਸੁਣਦੇ ਨੇ। ਮੈਂ ਤੇ ਉੱਠ ਕੇ ਬਾਹਰ ਜਾਂਦੇ ਬਣੋ। ਤੁਹਾਡੀ ਮਿਹਰਬਾਨੀ। ਬੰਦਾ ਮੈਨੂੰ ਵੀ ਪਤਾ ਇਹਦਾ ਦੁਨੀਆ ਤੋਂ ਹੋਣਾ ਹੀ ਕੋਈ। ਉਦੋਂ ਤੁਹਾਨੂੰ ਆਖਿਆ ਸੀ ਨਾ ਬਾਬਾ, ਨਾ ਭੈਣ, ਨਾ ਭਰਾ, ਨਾ ਉਹ ਰਿਸ਼ਤੇਦਾਰ। ਤੁਹਾਨੂੰ ਉਦੋਂ ਆਖੇ ਲੋਕੀ ਤਰਲੇ ਕਰਦੇ ਹਨ ਪਏ ਭਾਜੀ 5-5000 ਚ ਕਰਦੇ ਆ। ਤੂੰ ਆਖਿਆ ਉਧਰ ਨੈਟ ਤੇ ਬੜਾ ਨਾ ਇਕਰਮ ਕਸਾਈ ਐ ਨਾ ਜੇ ਬਿਸ ਕਰਾਉਂਦੇ ਹੋ ਇੱਥੇ ਤੁਸੀਂ। ਤੇ ਉਹਦੇ ਕੋਲ ਕਰਾ ਲਓ, ਜਿਹੜਾ 5000 ਦਿੰਦਾ ਉਹਦੇ ਕੋਲੋਂ ਕਰਾ ਲੈਂਦੇ। ਤੇ ਅਗਲੀ ਵਾਰੀ ਕਰਵਾ ਲਾਂਗੇ, ਕੋਈ ਗੱਲ ਨਹੀਂ। ਪੈਸੇ ਦਿਓ ਮੈਨੂੰ, ਗੱਲਾਂ ਨਾ ਪੈਸੇ ਕੈਸ਼ ਨਹੀਂ, ਅਕਾਊਂਟ ਨੰਬਰ ਦੱਸੋ। ਚੱਲ ਲਿਖ ਫਿਰ। ਦੱਸੋ ਅਕਾਊਂਟ ਨੰਬਰ। ਸਾਰਾ ਕੁਝ ਹੈ। 03302 ਹਾਂਜੀ 8090 ਨਾਮ ਕੀ ਆਣਾ ਜੇ? ਵੇਲਾ ਬਸ਼ੀਰ ਆ ਰਿਹਾ। ਆ ਰਿਹਾ ਬਾਈ ਮੁਹੰਮਦ ਬਸ਼ੀਰ। ਕਰਾ 18 ਦਾ। ਹੈਲੋ ਹੋ ਗਿਆ, ਫੋਨ ਕਰਕੇ ਪੁੱਛ ਲਓ। ਸਕਰੀਨਸ਼ਾਟ ਲੈਣਾ ਤੇ ਉਹ ਵੀ ਲੈਣਾ, ਤਸਵੀਰ ਲੈਣੀ। ਇਹਦੇ ਤੇ ਤਸਵੀਰ ਭੇਜ ਦੇ, ਤੂੰ WhatsApp ਕਰ ਦੇ।
ਅੱਗੋਂ ਵੇਖ ਤਾਂ ਅੱਗੇ ਨਾ ਕਿਸੇ ਹੋਰ ਨੂੰ ਕਹਿ ਲਿਆ ਜੇ ਇਹ ਨੈਟ ਤੇ ਸਿਰਫ ਮਸ਼ਹੂਰੀਆਂ ਦੇਣ ਵਾਸਤੇ ਪੈਸੇ ਦੇ ਕੇ ਲੋਕਾਂ ਨੂੰ ਵੀਡੀਓ ਚਾੜਦੇ ਨੇ ਜੀ ਮੈਂ ਜੇ ਭਾਵੇਂ ਨਾਈਆਂ ਦਾ ਕੰਮ ਕਰਦੇ ਹੋਣ ਜਿਹਨਾਂ ਨੂੰ ਸਾਡੇ ਘਰ ਦੇ ਗੋਸ਼ਤ ਬੋਟੀਆਂ ਕਰਨ ਵਾਲੀਆਂ ਹਨ ਕਿਸੇ ਚਾਂਪਾਂ ਸਾਰੀਆਂ ਨਾ ਛੋਟੀਆਂ ਛੋਟੇ ਪੀਸ ਕਰ ਦਿੱਤੇ ਨੇ ਕੋਈ ਗੋਸ਼ਤ ਖਾਣ ਵਾਲਾ ਬੱਕਰੇ ਹੀ ਛੋਟੇ ਛੋਟੇ ਮੈਂ ਚਾਂਪਾਂ ਲੰਮੀਆਂ ਕਰ ਦੇਣਾ ਖਿੱਚ ਕੇ ਕਰ ਦੇਣਾ ਮੈਂ ਲੰਮੀਆਂ ਬੱਕਰੇ ਛੋਟੇ ਬਾਅਦ ਚ ਤੁਸੀਂ ਅਗਲੇ ਦੇ ਉੱਤੇ ਸੁੱਟ ਦਿੰਦੇ ਜੋ ਨਾ ਕਰਦੇ ਤਾਂ ਵਪਾਰੀਆਂ ਕੀਤਾ ਵਪਾਰੀ ਕਹਿੰਦੇ ਕਸਾਈਆਂ ਕੀਤਾ ਅਸੀਂ ਤੇ ਜ਼ਲੀਲ ਹੋ ਗਏ ਆ ਜਿਹੜੇ ਤੁਹਾਡੇ ਵਿੱਢ ਨੇ ਬੱਕਰੇ ਤੁਸੀਂ ਛੋਟੇ ਛੋਟੇ ਰੱਖੇ ਆ ਕਿਹੜੇ ਛੋਟੇ ਛੋਟੇ ਦੱਸੋ ਜੀ ਕਿੰਨੇ ਲੱਖ ਦਾ ਬੱਕਰਾ ਲਿਆ ਸੀ ਤੇ ਅੰਦਰ ਮੈਂ ਛੋਟੇ ਛੋਟੇ ਸੀਲ ਕੁੱਕੜ ਉਹਦੇ ਕੋਲ ਖਲੋਤਾ ਇੰਨੀ ਧੌਣ ਉਹਦੀ ਲੰਮੀ ਸੀ ਉਹਦੇ ਤੋਂ ਤੁਹਾਨੂੰ ਪੈਸੇ ਲੱਭ ਗਏ ਨੇ ਬਹਿਸ ਨਾ ਕਰੋ ਸਾਡੀ ਕੁਰਬਾਨੀ ਹੈ ਜੋ ਮਰਜ਼ੀ ਕਰੀਏ ਕੁਰਬਾਨੀ ਦਿੰਦੇ ਫਿਰਦੇ ਹੈ ਨਾ ਉਹ ਤੇ ਅੱਲਾ ਨੂੰ ਕਬੂਲ ਅੱਲਾ ਨੇ ਕਰਨੀ ਹੈ ਅੱਲਾ ਨੇ ਤਾਂ ਕਰਨੀ ਜੇ ਇੱਥੇ ਸਾਰਿਆਂ ਦਾ ਭੁਗਤਾਨ ਕਰੋਗੇ ਤੇ ਤੁਸੀਂ ਵੀ ਖਿਆਲ ਕਰੋ ਨਾ ਅੱਲਾ ਦਾ ਕਿ ਥੋੜਾ ਜਿਹਾ 20,000 10,000 ਰੁਪਇਆ ਤੁਸੀਂ ਪੈਸੇ ਕਮਾਉਂਦੇ ਹੋ 2,000 ਮਜ਼ਦੂਰੀ ਨਹੀਂ ਲੱਗਦੀ ਤੁਹਾਡੀ ਲਿਆਓ ਰੋਟੀ ਦਿਓ ਜੇ ਪਕਾਈ ਹੈ ਤੇ ਪੈਸੇ ਦੇਸ਼ਣ ਵਿੱਚ ਕੋਈ ਸ਼ੈ ਨਹੀਂ ਆ ਜਾਂਦੇ ਬਣੇ ਖਵਾਓ ਨਾ ਤੁਸੀਂ ਲੋਕ ਘਰ ਆਏ ਪਰੌਣੇ ਨੂੰ ਇੰਜ ਕਰਦੇ ਹੋ ਪਾਣੀ ਪਿਆ ਉਹਨੇ ਜਰਾ ਪਿਆਣਾ ਪਾਣੀ ਕਿਹੜਾ ਪਾਣੀ ਰਹਿਣ ਦੇ ਉਹ ਰਾਜ ਨਲਕੇ ਨਹੀਂ ਹੈ ਮੈਂ ਉੱਥੋਂ ਪੀ ਨਹੀਂ ਠੰਡਾ ਪਾਣੀ ਪਿਆਣ ਲੱਗਾ 1 ਮਿੰਟ ਖਲੋਵੋ ਰੋਟੀ ਹੈ ਤੇ ਉਹ ਖਵਾਓ 10,000 ਤੋਂ ਛੱਡਿਆ ਨਹੀਂ ਕੋਈ 2,000 ਤੇ ਤੁਹਾਨੂੰ ਰੋਟੀ ਖਵਾਈਏ ਕੋਈ ਹੋਰ ਸ਼ੈ ਨਾ ਤੁਹਾਨੂੰ ਖਵਾਈਏ ਮੇਰੇ ਵੱਲ ਆ ਜਾਓ ਮੈਂ ਖਵਾਉਣਾ ਤੁਹਾਨੂੰ ਤੁਹਾਂ ਲੋਕਾਂ ਦਾ ਇਕੱਠਾ ਜੀ ਕੀਤਾ ਹੈ ਸਾਡਾ ਗੋਸ਼ਤ ਸਾਨੂੰ ਤੇ ਅੱਗੇ ਸ਼ੱਕ ਸੀ ਅੱਲਾ ਮਾਫ ਕਰੇ ਅਸੀਂ ਕਿਸੇ ਦਾ ਇਕੱਠੇ ਨਹੀਂ ਕੀਤੇ ਅਸੀਂ ਆਪਣੇ ਉੱਥੇ ਕੁਰਬਾਨੀਆਂ ਜਿੰਨੀਆਂ ਦਿੱਤੀਆਂ ਆਪਣੀਆਂ ਦਿੱਤੀਆਂ ਤੁਸੀਂ ਅੰਦਰ ਗਏ ਹੋ ਮੈਨੂੰ ਲੱਗਦਾ ਪਿੱਛੋਂ ਗੋਸ਼ਤ ਲੈ ਗਏ ਨੇ ਤਾਂ ਹੀ ਇਹਨਾਂ ਦੀਆਂ ਫਰਿੱਜਾਂ ਭਰੀਆਂ ਹੋਣੀਆਂ ਨੇ ਸਾਡੇ ਘਰ ਤੇ ਗੋਸ਼ਤ ਰਹੀ ਤੇ ਉਧਰ ਨੇ ਲਾਲਾ ਸਾਡੇ ਤੇ ਇੱਕ ਹਾਂਡੀ ਪੱਕੀ ਦੂਸਰੀ ਹਾਂਡੀ ਪੱਕੀ ਨਹੀਂ ਤੇ ਦੂਜੀ ਹਾਂਡੀ ਤੁਹਾਡੇ ਕੋਲ ਹੈ ਹੀ ਨਹੀਂ ਸੀ ਇੱਕ ਹੀ ਹਾਂਡੀ ਸੀ ਉਹ ਮੁੱਕਣੀ ਗੋਸ਼ਤ ਨਹੀਂ ਆਇਆ ਹਾਂਡੀ ਨਹੀਂ ਪੱਕਣੀ ਹਾਂਡੀਆਂ ਬੜੀਆਂ ਨੇ ਸਾਡੇ ਘਰ ਤੁਸੀਂ ਜਾਨ ਛੱਡੋ ਕਸਾਈ ਤੇ ਸਾਡਾ ਕੁਝ ਬਣੇ ਨਾ ਲਾਲੀ ਕਲੇਜੀ ਬਣਾ ਕੇ ਤੇ ਤੁਸੀਂ ਪੂਰੇ ਮਹੱਲੇ ਨੂੰ ਦਾਵਤ ਦੇਣ ਦੇ ਹੋ ਵੀ ਬਾਈ ਪਰੌਣੇ ਐਵੇਂ ਨਹੀਂ ਹੁੰਦੇ ਅਗਲੇ ਨੂੰ ਪਤਾ ਹੁੰਦਾ ਇਕੱਠਾ ਕੀਤਾ ਹੈ ਕੋਈ ਤੋਂ ਨਾ ਚਲੋ ਬਾਬਾ ਜੀ ਪੈਸੇ ਤੁਹਾਨੂੰ ਮਿਲ ਗਏ ਨਾ ਬਾਬਾ ਜੀ ਕਿਹੜੇ ਤੈਨੂੰ ਬਾਬਾ ਲੱਗਣਾ ਮੈਂ ਬਾਬਾ ਜੀ ਆ ਛੱਡੋ ਬਹਿਸ ਖਤਮ ਕਰੋ ਮੇਰੀ ਸਵੇਰ ਦੀ ਫਲੈਟ ਹੈ ਤੇ ਉਹ ਗੰਦਮ ਵਾਲੇ ਨੂੰ ਪੈਸੇ ਦੇ ਛੜੇ ਜੇ ਨਾ ਮੈਂ ਫਿਰ ਟੁਰ ਜਾਣਾ ਹੋਰ ਕੰਮ ਬਰੇ ਨੂੰ ਮੈਂ ਜਾ ਕੇ ਤਿਆਰੀ ਸ਼ਿਆਰੀ ਕਰਨੀ ਹੈ ਠੀਕ ਹੈ ਬਾਬਾ ਜੀ ਫਿਰ ਪੈਸੇ ਮਿਲ ਗਏ ਨਾ ਤੁਹਾਨੂੰ ਉਹ ਗੰਦਮ ਵੀ ਉਧਾਰ ਖਾਣ ਦੇ ਲੋਕਾਂ ਕੋਲ ਕਿੱਡੇ ਕਿੱਡੇ ਤੁਹਾਡੇ ਵਿੱਢ ਨੇ ਉਹ ਤੁਹਾਨੂੰ ਜ਼ਰਾ ਸ਼ਰਮ ਨਹੀਂ ਯਾਰ ਤੇਰੀ ਚਿੱਟੀ ਦਾੜੀ ਦਾ ਹਾਲ ਕੀ ਲਿਆ ਕੀਤਾ ਬਜ਼ੁਰਗ ਆਦਮੀ ਜਾਓ ਤੁਸੀਂ ਕਿਹੜੇ ਪਾਸੇ ਟੁਰ ਪਏ ਹੋ ਯਾਰ ਤੁਸੀਂ ਸਾਡੇ ਘਰ ਦੇ ਮਾਮਲਾਤ ਨੇ ਕਣਕ ਵੀ ਉਧਾਰ ਖਾਣ ਦੇ ਹੋ ਤੈਨੂੰ ਕੀ ਲੋੜ ਸੀ ਹੁਣ ਕਰਨ ਉਹ ਵਡੇਰਾ ਆਦਮੀ ਮੈਂ ਤੇ ਚਿੱਟੇ ਵਾਲਾਂ ਦੀ ਹਜ਼ਾਰ ਦਿੰਦੇ ਆ ਵਡੇਰਾ ਆਦਮੀ ਕਿਹੜਾ ਹੈ ਓ ਯਾਰ ਤੇਰੀ ਮਿਹਰਬਾਨੀ ਜਾ ਯਾਰ ਪੈਸੇ ਲੈ ਲੈਣੇ ਨਾ ਤੇਰੇ ਨਾਲ ਵੱਡੇ ਬੱਚੇ ਮੈਂ ਜੇ ਇੱਕ ਹੱਥ ਨਾਲ ਫੜ ਕੇ ਸੁੱਟੇ ਯਾਰ ਤੇਰੀ ਮਿਹਰਬਾਨੀ ਜਾ ਪੈਸੇ ਲੈ ਲੈਣੇ ਗੱਲ ਖਤਮ ਕਰੀ ਚਲੋ ਜਾਓ ਤੁਹਾਡੀ ਮਿਹਰਬਾਨੀ ਚਲੋ ਬਜ਼ੁਰਗ ਆਦਮੀ ਤੁਹਾਡੀ ਹਿਆ ਕਰਨ ਤੇ ਮੈਨੂੰ ਇਲਾਜ ਕਰਨਾ ਹੁੰਦਾ ਛੋਟੀ ਛੁਰੀ ਮੇਰੀ ਉਦੋਂ ਦੀ ਇੱਥੇ ਪਈ ਹੈ ਕੋਈ ਨਹੀਂ ਆ ਪੈਸੇ ਲੈ ਲੈਣੇ ਨਾ ਕੋਈ ਸ਼ੈ ਨਹੀਂ ਜਦੋਂ ਕੁਰਬਾਨੀ ਛੁਰੀ ਦੇ ਨਹੀਂ ਲਏ ਯਾਰ ਤੇਰੀ ਮਿਹਰਬਾਨੀ ਆ ਜਾ ਪੈਸੇ ਲੈ ਲੈਣੇ ਨੇ ਜਾ ਕੰਮ ਕਰੋ ਜਾ ਕੇ ਜਾਓ